ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ ਸਪਸ਼ਟੀਕਰਨ ਦੀ। ਸੁਖਮਿੰਦਰ ਸਿੰਘ ਦੀ ਗ੍ਰਿਫਤਾਰੀ ਤੇ ਅੰਮ੍ਰਿਤਪਾਲ ਸਿੰਘ ਨੇ ਸਪਸ਼ਟੀਕਰਨ ਦਿੱਤਾ ਜੀ। ਦੇਖੋ ਗੱਲ ਕੀ ਹੈ ਕਿ ਇਹ ਜਿਹੜਾ ਸਪਸ਼ਟੀਕਰਨ ਆ ਉਹ ਇਸ ਕਰਕੇ ਆਇਆ ਵਾ ਜੀ ਕਿਉਂਕਿ ਸੁਖਮਿੰਦਰ ਸਿੰਘ ਨੂੰ ਫੜਿਆ ਗਿਆ ਇੱਕ ਲੁੱਟ ਦੇ ਕੇਸ ਦੇ ਵਿੱਚ। ਠੀਕ ਹੈ ਜੀ, ਜਦੋਂ ਫੜਿਆ ਗਿਆ ਤਾਂ ਉਸ ਤੋਂ ਬਾਅਦ ਕਿਉਂਕਿ ਤਸਵੀਰਾਂ ਜਿਹੜੀਆਂ ਸੀਗੀਆਂ ਉਹਦੀਆਂ ਬਹੁਤ ਵਾਇਰਲ ਹੋਈਆਂ, 2-3 ਤਸਵੀਰਾਂ ਤੇ ਬਿਲਕੁਲ ਨੇੜ ਦੀਆਂ ਨੇ, ਇੱਕ ਸ਼ਾਇਦ ਅਜਨਾਲੇ ਦੀ ਦੱਸੀ ਜਾ ਰਹੀ ਹੈ ਕਥਿਤ ਤੌਰ ਤੇ। ਇਸ ਤਰ੍ਹਾਂ ਮੀਡੀਆ 'ਚ ਉਹਦਾ ਬਹੁਤ ਪ੍ਰਚਾਰ ਹੋਇਆ ਕਿ ਇਹ ਅੰਮ੍ਰਿਤਪਾਲ ਸਿੰਘ ਦਾ ਨਜ਼ਦੀਕੀ ਸਾਥੀ ਹੈ। ਤਾਂ ਫਿਰ ਹੁਣ ਜ਼ਿਆਦਾ ਜੀ ਗੱਲ ਆ ਕਿ ਜਦੋਂ ਤੁਸੀਂ ਮੀਡੀਆ ਦੇ ਮੁਖਾਤਬ ਹੋਵੋਗੇ, ਜਿਹੜੀ ਕੋਈ ਚਲੰਤ ਨਿਊਜ਼ ਆ ਉਹਦੇ ਸੰਦਰਭ 'ਚ ਉਹਨਾਂ ਨੇ ਪੁੱਛਣਾ ਹੀ ਆ ਮੀਡੀਆ ਵਾਲਿਆਂ ਨੇ ਕਿ ਉਹਦੇ ਤੇ ਕੀ ਰਿਐਕਸ਼ਨ ਹੈ ਤੁਹਾਡਾ, ਕੀ ਤੁਸੀਂ ਇਸ ਚੀਜ਼ ਨੂੰ ਮੰਨਦੇ ਜੇ ਜਾਂ ਇਸ ਚੀਜ਼ ਨੂੰ ਰੱਦ ਕਰਦੇ ਜੇ। ਤਾਂ ਉਹਦੇ 'ਚ ਅੰਮ੍ਰਿਤਪਾਲ ਸਿੰਘ ਨੇ ਇੰਨੀ ਉਹ ਗੱਲ ਕਹੀ ਹੈ ਕਿ ਬਈ ਜੇ ਕੋਈ ਮੇਰੇ ਕੋਲ ਖਲੋਤਾ, ਹੁਣ ਤੁਸੀਂ ਵੀ ਤੇ ਮੇਰੇ ਕੋਲ ਖਲੋਤੇ ਹੋ, ਕੱਲ ਤੁਸੀਂ ਕ੍ਰਾਈਮ ਕਰਦੇ ਨੇ ਤਾਂ ਮੈਂ ਜ਼ਿੰਮੇਵਾਰ ਥੋੜੀ ਹਾਂ। ਇਹਦਾ ਮਤਲਬ ਹੈ ਕਿ ਉਹਨਾਂ ਨੇ ਆਪਣਾ ਸਾਥੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਅਸੀਂ ਇਹ ਨਹੀਂ ਮੰਨਦੇ ਕਿ ਸਾਡਾ ਸਾਥੀ ਹੈ। ਚਲੋ ਦੇਖੋ ਹੁਣ ਜੇ ਹੈ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ, ਤੇ ਜਦੋਂ ਕੇਸ ਦਰਜ ਹੋ ਗਿਆ, ਗ੍ਰਿਫਤਾਰੀ ਹੋ ਗਈ, ਪਤਾ ਲੱਗ ਜਾਏਗਾ। ਜੇ ਨਹੀਂ ਹੈ ਤਾਂ ਰੱਦ ਕਰ ਦਿੱਤਾ। ਕਿਸੇ ਬੰਦੇ ਨੇ ਜਦੋਂ ਕਹਿ ਦਿੱਤਾ ਕਿ ਭਾਈ ਮੇਰਾ ਕੋਈ ਨਜ਼ਦੀਕੀ ਨਹੀਂ ਹੈ ਤਾਂ ਉਹ ਹੁਣ ਆਪਾਂ ਤਾਂ ਕੁਝ ਕਰ ਨਹੀਂ ਸਕਦੇ। ਪਰ ਇਹਦੇ 'ਚ ਇੱਕ ਚੀਜ਼ ਵੇਖਣ ਵਾਲੀ ਆ ਕਿ ਜਿਸ ਦੋਸ਼ ਦੇ ਵਿੱਚ ਫੜਿਆ ਗਿਆ ਸੁਖਮਿੰਦਰ, ਜਿਸ ਦੋਸ਼ ਦੇ ਵਿੱਚ ਅਰੈਸਟ ਹੁੰਦਾ, ਬੇਸਿਕਲੀ ਇਹ ਢੁੱਡੀ ਕੇ ਪਿੰਡ ਦਾ ਦੱਸਿਆ ਜਾਂਦਾ, ਮੋਗਾ ਜ਼ਿਲ੍ਹਾ। ਕਹਿੰਦੇ ਆ ਕਿ ਇਹਨਾਂ ਨੇ ਕੋਈ NRI ਫੈਮਿਲੀ ਸੀ, ਉਹਨਾਂ ਦਾ ਮੁੰਡਾ ਸੀਗਾ, ਉਹਨੂੰ 4 ਮਾਰਚ ਦੀ ਰਾਤ ਨੂੰ ਐਲੀਵੇਟਡ ਰੋਡ ਤੇ ਨਿਊ ਅੰਮ੍ਰਿਤਸਰ ਜਦੋਂ ਜਾ ਰਿਹਾ ਸੀਗਾ ਤਾਂ ਉਸ ਵੇਲੇ ਘੇਰ ਲਿਆ ਅੰਮ੍ਰਿਤਸਰ ਪੁਲ ਨੇੜੇ, ਤੇ ਜਿਹੜੇ ਘੇਰਨ ਵਾਲੇ ਸਨ ਉਹ ਨਿਹੰਗ ਸਿੰਘਾਂ ਦੇ ਬਾਣੇ 'ਚ ਸਨ। ਇਹਨਾਂ ਨੇ ਫਿਰ ਉਹਨੂੰ ਕੁੱਟਿਆ ਵੀ ਹੈ ਕਿਉਂਕਿ ਹਥਿਆਰ ਸਨ ਤੇਜ਼ਧਾਰ, ਤੇ ਫਿਰ ਦੱਸਦੇ ਆ ਕਿ ਉਹਦਾ ਪਰਸ, ਕਾਰ, ਮੋਬਾਈਲ ਇਤਿਆਦਿਕ ਸਾਰਾ ਕੁਝ ਲੁੱਟ ਕੇ ਤੇ ਫਰਾਰ ਹੋ ਗਏ ਸਨ। ਤੇ ਚਲੋ ਇਹਨਾਂ ਨੇ ਲੱਭਦੇ ਕੇਸ ਟ੍ਰੇਸ ਕਰ ਲਿਆ। ਹੁਣ ਦੇਖੋ ਇਹ ਤੇ ਕੰਸਰਨਡ ਗੱਲ ਹੈਗੀ ਆ ਨਾ, ਚਲੋ ਮੰਨ ਲਿਆ ਕਿ ਸਾਥੀ ਨਹੀਂ ਹੈ, ਪਰ ਇਸ ਚੀਜ਼ ਦੀ ਤੇ ਤੁਹਾਨੂੰ ਨਿੰਦਿਆ ਕਰਨੀ ਚਾਹੀਦੀ ਹੈ ਕਿ ਜਿਹੜਾ ਕੰਮ ਚੱਲ ਪਿਆ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਠੀਕ ਨਹੀਂ ਹੈਗੀਆਂ, ਔਰ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਜੇ ਇਸ ਤਰ੍ਹਾਂ ਦੀ ਆਪਾਂ ਅੱਗੇ ਵੀ ਵੇਖਿਆ ਕੁਝ ਵੀਡੀਓ ਵਾਇਰਲ ਹੋਈਆਂ ਸਨ ਤੇ ਬਾਣਾ ਪਾ ਕੇ ਤੁਰੇ ਫਿਰਦੇ ਨੇ ਤੇ ਹੋਸ਼ ਕੋਈ ਹੈ ਨਹੀਂ ਗੀ, ਉਹ ਕੌਣ ਨੇ ਕੌਣ ਨਹੀਂ ਪਤਾ ਨਹੀਂ ਭਾਈ। ਤਾਂ ਇਸ ਤਰ੍ਹਾਂ ਜੇ ਮਤਲਬ ਕਿ ਤੁਹਾਡੇ ਨਾਲ, ਚਲੋ ਠੀਕ ਹੈ ਕਿਸੇ ਦਾ ਨਹੀਂ ਵਾਸਤਾ ਹੋ ਸਕਦਾ, ਮੰਨ ਲਈ ਗੱਲ, ਤੇ ਜੇ ਹੈ ਤਾਂ ਭਾਈ ਉਹ ਪੁਲਿਸ ਆਪੇ ਸਾਬਤ ਕਰੇ। ਪਰੰਤੂ ਗੱਲ ਇਹ ਆ ਕਿ ਇਹ ਜਿਹੜਾ ਸਾਰਾ ਕੁਝ ਚੱਲਦਾ ਹੈ ਇਹਨੂੰ ਰੋਕਣਾ ਚਾਹੀਦਾ। ਇਹਦੀ ਨਿੰਦਿਆ ਕਰ ਸਕਦੇ ਆ ਆਪਾਂ, ਤਾਂ ਰੋਕਣਾ ਕਿਹਨੇ? ਪੁਲਿਸ ਨੇ। ਸਮੇਂ ਸਿਰ ਉਹਨਾਂ ਨੇ ਚਲੋ ਕਾਰਵਾਈ ਕੀਤੀ ਹੈ, ਪਰ ਆ ਜਿਹੜਾ ਕੰਮ ਚੱਲਦਾ ਪਿਆ ਇਹ ਖਾਸਾ ਜਿੱਦਾਂ ਕਹਿ ਲਈਏ ਕਿ ਚਿੰਤਾਜਨਕ ਹੈ ਪ੍ਰਵੀਨ ਜੀ ਇਸ ਪੱਖ ਤੋਂ। ਖੈਰ ਦੂਸਰਾ ਇਹ ਆ ਕਿ 2 ਮਤਲਬ ਕਿ ਜਿਹੜੇ ਲਾਇਸੈਂਸ ਇਹਨਾਂ ਦੇ ਰੱਦ ਹੋਏ ਨੇ ਹਥਿਆਰਾਂ ਦੇ, ਹੋਰ ਇੱਕ ਪਹਿਲਾਂ ਰੱਦ ਹੋ ਗਿਆ ਸੀਗਾ, 3 ਰੱਦ ਹੋ ਗਏ ਆ। ਤਾਂ ਇਹਦੇ ਤੇ ਜ਼ਰੂਰ ਪ੍ਰਤੀਕਰਮ ਆਇਆ ਕਿ ਵੇਖੋ ਇਹ ਸਾਨੂੰ ਜਾਨੀ ਸਿੱਖਾਂ ਨੂੰ ਨਿਹੱਥਾ ਕਰਨਾ ਚਾਹੁੰਦੇ ਆ, ਕਾਮਰੇਡਾਂ ਦੇ ਹਥਿਆਰ ਕਿਉਂ ਨਹੀਂ ਲੈਂਦੇ, ਕਿਉਂ ਨਹੀਂ ਜ਼ਬਤ ਕਰਦੇ। ਇਹ ਪ੍ਰਤੀਕਰਮ ਜਿਹੜਾ ਉਹ ਮਤਲਬ ਕਿ ਇਸ ਪੱਖ ਤੋਂ ਆਇਆ। ਪਰ ਇਹ ਸੁਖਮਿੰਦਰ ਸਿੰਘ ਵਾਲੀ ਗ੍ਰਿਫਤਾਰੀ ਜਿਹੜੀ ਮਕਬੂਲਪੁਰਾ ਥਾਣੇ ਨੇ ਕੀਤੀ ਆ, ਇਹਦੇ ਵਿੱਚ ਉਹਨਾਂ ਕਿਹਾ ਕਿ ਬਈ ਸਾਡੇ ਕੋਲ ਖਲੋਤਾ ਜੇ ਕੋਈ ਬੰਦਾ ਤੇ ਅਸੀਂ ਉਹਦੇ ਵਾਸਤੇ ਜ਼ਿੰਮੇਵਾਰ ਨਹੀਂ। ਪਰ ਕੁਝ ਮੀਡੀਆ, ਕੁਝ ਕੁ ਰਿਪੋਰਟਾਂ ਨੇ ਇਹ ਇਸ਼ਾਰਾ ਕੀਤਾ ਕਿ ਇਹ ਅਜਨਾਲੇ 'ਚ ਮੌਜੂਦ ਜ਼ਰੂਰ ਸੀਗਾ। ਹੈ ਕਿ ਨਹੀਂ ਹੈ, ਇਹ ਹੁਣ ਵੇਖਣ ਵਾਲਾ ਹੈ ਵਿਸ਼ਾ, ਕਿਉਂਕਿ ਮੀਡੀਆ ਤਾਂ ਫਿਰ ਤੁਹਾਨੂੰ ਪਤਾ ਕਈ ਵਾਰ ਇੱਕ ਪਾਸੇ ਪਹਿਲਾਂ ਗੱਲ ਚਲਾ ਦਿੰਦਾ, ਫਿਰ ਉਸ ਤੋਂ ਬਾਅਦ ਕਿਸੇ ਦਾ ਪ੍ਰਤੀਕਰਮ ਆਉਂਦਾ। ਇਹਨਾਂ ਦਾ ਤਾਂ ਹਿਸਾਬ ਕਿਤਾਬ ਇਹੋ ਜਿਹਾ ਹੀ ਆ। ਸੋ ਇਹ ਸੂਰਤ ਹਾਲ ਆ ਕਿ ਇਸ ਵੇਲੇ ਇਹ ਜਿਹੜੀ ਖਬਰ ਸੀਗੀ ਉਹਦਾ ਪ੍ਰਤੀਕਰਮ ਜ਼ਰੂਰ ਆ ਗਿਆ। ਜੀ।